ਜਿਹੜੀ ਸੋਚ ਗੁਰੂ ਤੇਗ ਬਹਾਦਰ ਜੀ ਵੇਲੇ ਔਰੰਗਜ਼ੇਬ ਦੀ ਸੀਗੀ, ਮੁਗਲ ਸਾਮਰਾਜ ਦੀ ਸੀ, ਜਿਹੜੀ ਸੋਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਵੇਲੇ ਇੰਡੀਅਨ ਸਟੇਟ ਦੀ ਸੀਗੀ, ਅੱਜ ਉਹੀ ਸੋਚ ਦੇ ਮਾਲਕ ਪੰਜਾਬ ਯੂਨੀਵਰਸਿਟੀ ਉੱਤੇ ਕਾਬਜ਼ ਨੇ। ਵੀ ਹੁਣ ਅਸੀਂ RSS BJP ਦੇ ਚੁਣੇ ਹੋਏ ਬੁਲਾਰਿਆਂ ਨੂੰ ਆਪਦੇ ਪ੍ਰੋਗਰਾਮਾਂ ਦੇ ਵਿੱਚ ਬੁਲਾਵਾਂਗੇ। ਇੱਥੇ ਯੂਨੀਵਰਸਿਟੀ ਦੇ ਵਿੱਚ ਦੇਖਣ ਦੀ ਗੱਲ ਆ, ਸਾਰੇ ਵਿਦਿਆਰਥੀ ਬੈਠੇ ਆ, ਦੂਜੇ ਤੀਜੇ ਦਿਨ ਲਾਅ ਆਡੀਟੋਰੀਅਮ ਬੁੱਕ ਹੁੰਦਾ ਗਾ। ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਮਿੱਥੇ ਸਮੇਂ ਅਨੁਸਾਰ ਹੀ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ ਭਾਈ ਅਮਰਜੀਤ ਸਿੰਘ ਖਾਲੜਾ ਨੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਡਾਕਟਰ ਅਜਮੇਰ ਸਿੰਘ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਦੇ ਇਸ ਸੈਮੀਨਾਰ ਲਈ ਸੈਮੀਨਾਰ ਹਾਲ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਦਰਸਾਉਂਦਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਕਿੰਨਾ ਭੈ ਵਿੱਚ ਹੈ। ਸੋ ਅੱਜ ਕਮਾਲ ਦੀ ਗੱਲ ਇਹ ਹੋਈ ਹੈ ਜਿਹਦੀ ਮੈਨੂੰ ਉਮੀਦ ਨਹੀਂ ਸੀ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਵੀ ਕੋਈ ਇਹੋ ਜਿਹੀ ਵਿਵਾਦ ਖੜਾ ਹੋ। ਇਹ ਥੋੜੀ ਮੇਰੇ ਵਾਸਤੇ ਵੀ ਹੈਰਾਨੀ ਵਾਲੀ ਗੱਲ ਹੋਈ ਹੈ। ਵੈਸੇ ਤਾਂ ਮਤਲਬ ਜੋ ਦੇਖ ਰਹੇ ਹਾਂ ਦੇਸ਼ ਦੇ ਵਿੱਚ ਕਿਸ ਕਿਸਮ ਦਾ ਰੁਝਾਨ ਚੱਲ ਰਿਹਾ ਸੀ, ਕਿਸ ਕਿਸਮ ਦੀ ਸੋਚ ਜ਼ੋਰ ਫੜ ਰਹੀ ਹੈ, ਤੇ ਜੋ ਕੁਛ ਅਸੀਂ ਇਤਿਹਾਸ 'ਚ ਪੜ੍ਹਿਆ ਵੀ ਔਰੰਗਜ਼ੇਬ ਨੇ ਆਹ ਕੀਤਾ, ਉਹ ਗੱਲਾਂ ਆਹੀ ਸੀ ਕਿ ਆਪ ਤੋਂ ਵੱਖਰੀ ਸੋਚ, ਆਪ ਤੋਂ ਵੱਖਰੀ ਵਿਚਾਰਧਾਰਾ, ਆਪ ਤੋਂ ਵੱਖਰਾ ਸੱਭਿਆਚਾਰ ਉਹ ਸਹਿਣ ਨਾ ਹੋਣਾ। ਸੋ ਆਪਾਂ ਇਸ ਰੋਸ਼ਨੀ ਦੇ ਵਿੱਚ ਦੇਖੀਏ ਕਿ ਜਿਹੜੇ 9ਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਉਹਦੇ ਇਸ ਮਾਹੌਲ ਦੇ ਵਿੱਚ ਇਸ ਪ੍ਰਸੰਗ ਨਾਲ ਜੋੜ ਕੇ ਉਹਦੀ ਮਹੱਤਤਾ ਕੀ ਬਣਦੀ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ 9ਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ। ਇਹ ਬੜਾ ਚੰਗਾ ਵੀ ਲੱਗਦਾ, ਬੜਾ ਠੀਕ ਵੀ ਲੱਗਦਾ ਇਸ ਤਰ੍ਹਾਂ ਕਹਿਣਾ। ਕਾਰਨ ਇਹ ਹੈ ਕਿ ਅਸੀਂ ਆਦੀ ਹੋ ਗਏ ਜੋ ਮੌਜੂਦਾ ਟਰਮੀਨਾਲੋਜੀ ਹੈ, ਜੋ ਮੌਜੂਦਾ ਸ਼ਬਦਾਵਲੀ ਹੈ, ਅਸੀਂ ਹਰ ਚੀਜ਼ ਨੂੰ ਉਹਦੇ ਰਾਹੀਂ ਐਕਸਪਲੇਨ ਕਰਨ ਦਾ, ਉਹਦੀ ਵਿਆਖਿਆ ਕਰਨ ਦਾ ਉਹ ਯਤਨ ਕਰਦੇ ਹਾਂ। ਇਹ ਸ਼ਬਦਾਂ ਦੀ ਖੇਡ ਹੈ। ਜਿਹੜਾ ਗਲਬਾ ਹੈ ਨਾ ਉਹ ਸ਼ਬਦਾਂ ਨਾਲ ਵੀ ਪਾਇਆ ਜਾਂਦਾ, ਇਕੱਲੇ ਉਹ ਹਥਿਆਰਾਂ ਨਾਲ ਜਾਂ ਇਕੱਲੇ ਜ਼ਬਰ ਨਾਲ ਨਹੀਂ। ਕਿ ਤੁਸੀਂ ਗੱਲ ਨੂੰ ਕਿਹੜੇ ਲਫ਼ਜ਼ਾਂ 'ਚ ਪੇਸ਼ ਕਰਦੇ ਹੋ, ਕਿਵੇਂ ਬਿਆਨ ਕਰਦੇ ਹੋ, ਇਹ ਛੋਟੀ ਗੱਲ ਨਹੀਂ ਹੁੰਦੀ। ਸਭ ਤੋਂ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ ਪਹਿਲਾਂ ਕਿ ਕਿਸੇ ਵਰਤਾਰੇ ਨੂੰ ਤੁਸੀਂ ਸ਼ਬਦ ਕੀ ਦੇਣੇ ਆ। ਸੋ ਮੈਂ ਇਸ ਕਰਕੇ ਇੱਥੋਂ ਗੱਲ ਸ਼ੁਰੂ ਕੀਤੀ ਹੈ ਕਿ ਸਾਨੂੰ ਦੇਖਣ ਨੂੰ ਸਾਰਿਆਂ ਨੂੰ ਲੱਗਦਾ ਵੀ ਇਹ 'ਚ ਕੀ ਇਤਰਾਜ਼ ਹੈ। ਠੀਕ ਹੈ, 9ਵੇਂ ਪਾਤਸ਼ਾਹ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ, ਪਰ ਇਹ ਮਨੁੱਖੀ ਹੱਕਾਂ ਦੀ ਜਿਹੜੀ ਗੱਲ ਹੈ ਇਹ ਤਾਂ ਇੱਕ ਮਾਡਰਨਿਟੀ ਦੀ ਜਿਹੜਾ ਆਧੁਨਿਕ ਜ਼ਮਾਨਾ ਹੈ, ਇਹ ਸ਼ਬਦ ਉਦੋਂ ਆਇਆ ਜਾ ਕੇ। ਦੱਸ ਦਈਏ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੈਮੀਨਾਰ ਕਰਵਾਉਣ ਲਈ ਸੈਮੀਨਾਰ ਹਾਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਸੈਮੀਨਾਰ ਵਿੱਚ ਬੁਲਾਏ ਗਏ ਬੁਲਾਰਿਆਂ ਤੋਂ ਇਤਰਾਜ਼ ਸੀ, ਪਰ ਜਥੇਬੰਦੀ ਵੱਲੋਂ ਇਹ ਸੈਮੀਨਾਰ ਮਿੱਥੇ ਸਮੇਂ ਅਨੁਸਾਰ ਹੀ ਸਟੂਡੈਂਟ ਸੈਂਟਰ ਦੇ ਸਾਹਮਣੇ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀ ਜਥੇਬੰਦੀ ਸੱਤ ਦੇ ਆਗੂ ਅਤੇ ਵਿਦਿਆਰਥੀ ਕੌਂਸਲ ਵਿੱਚ ਉਪ ਪ੍ਰਧਾਨ ਅਸ਼ਮੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਇਤਰਾਜ਼ ਕਰਨਾ ਸਰਾਸਰ ਮਨਮਾਨੀ ਹੈ ਤੇ ਜੇਕਰ ਪੰਜਾਬ ਦੀ ਧਰਤੀ ਜੋ ਸਿੱਖ ਗੁਰੂਆਂ ਦੀ ਧਰਤੀ ਹੈ ਉਸ ਤੇ ਹੀ ਗੁਰੂ ਸਾਹਿਬ ਨੂੰ ਸਮਰਪਿਤ ਸੈਮੀਨਾਰ ਵਿੱਚ ਸਿੱਖ ਬੁਲਾਰਿਆਂ ਨੂੰ ਹੀ ਨਹੀਂ ਬੁਲਾਇਆ ਜਾ ਸਕਦਾ ਤਾਂ ਫਿਰ ਸਾਡੇ ਕੋਲ ਸੰਘਰਸ਼ ਦਾ ਰਾਹ ਹੀ ਬਚਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਬੁਲਾਰੇ ਉਹਨਾਂ ਵੱਲੋਂ ਚੁਣੇ ਜਾਣ, ਪਰ ਜਥੇਬੰਦੀ ਸੱਤ ਸਿੱਖ ਗੁਰੂ ਸਾਹਿਬਾਨਾਂ ਤੋਂ ਸੇਧ ਲੈਂਦੀ ਆਈ ਹੈ ਤੇ ਅੱਗੇ ਵੀ ਅਜਿਹਾ ਹੀ ਹੋਵੇਗਾ। ਯੂਨੀਵਰਸਿਟੀ ਪ੍ਰਸ਼ਾਸਨ ਦੇ ਇਸ ਰਵੱਈਏ ਖਿਲਾਫ ਵੀ ਜਲਦੀ ਹੀ ਸੰਘਰਸ਼ ਵਿੱਢਿਆ ਜਾਵੇਗਾ। ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤੀ ਜਾਣੂ ਹੋਊਗਾ ਵੀ ਇਸ ਸੈਮੀਨਾਰ ਨੂੰ ਕਰਵਾਉਣ ਦੇ ਲਈ ਸਾਨੂੰ ਕਿੰਨੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਕਿੰਨਾ ਸਾਨੂੰ ਪ੍ਰੈਸ਼ਰ ਝੱਲਣਾ ਪਿਆ, ਪਰ ਇੱਥੋਂ ਸਾਨੂੰ ਪੰਜਾਬ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੀ ਸੋਚ ਦੇਖਣ ਨੂੰ ਮਿਲਦੀ ਆ। ਜਿਹੜੀ ਸੋਚ ਗੁਰੂ ਤੇਗ ਬਹਾਦਰ ਜੀ ਵੇਲੇ ਔਰੰਗਜ਼ੇਬ ਦੀ ਸੀਗੀ, ਮੁਗਲ ਸਾਮਰਾਜ ਦੀ ਸੀ, ਜਿਹੜੀ ਸੋਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਵੇਲੇ ਇੰਡੀਅਨ ਸਟੇਟ ਦੀ ਸੀਗੀ, ਅੱਜ ਉਹੀ ਸੋਚ ਦੇ ਮਾਲਕ ਪੰਜਾਬ ਯੂਨੀਵਰਸਿਟੀ ਉੱਤੇ ਕਾਬਜ਼ ਨੇ। ਜਿਹੜਾ ਇੱਥੇ ਸਾਨੂੰ ਆਪਦੀ ਗੱਲ ਰੱਖਣ ਦੇ ਉੱਤੇ ਇਹਨਾਂ ਵੱਲੋਂ ਰੋਕਾ ਟੋਕਾ ਲਾਈਆਂ ਜਾ ਰਹੀਆਂ ਨੇ। ਅੱਜ ਦੀ ਗੱਲ ਆ, ਜਦੋਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਸਾਡੇ ਹੱਕ ਦੇ ਵਿੱਚ ਬਿਆਨ ਦਿੱਤਾ, ਉਸ ਤੋਂ ਬਾਅਦ SGPC ਦਾ ਵਫਦ ਰਜਿਸਟਰਾਰ ਨੂੰ ਆ ਕੇ ਅੱਜ ਮਿਲਦਾ ਸਵੇਰੇ 10:30 ਵਜੇ, ਤਾਂ ਰਜਿਸਟਰਾਰ ਸਾਹਿਬ ਦੀ ਇੱਕ ਹੀ ਗੱਲ ਕਹਿਣੀ ਸੀ, ਕਹਿੰਦੇ ਕਿ ਭਈ ਤੁਸੀਂ ਆਪਦੇ ਦੋਨੋਂ ਬੁਲਾਰੇ ਆ
ਉਹ ਬਦਲ ਦਿਓ ਵੀ ਅਜਮੇਰ ਸਿੰਘ ਜੀ ਤੇ ਭਾਈ ਅਮਰਜੀਤ ਸਿੰਘ ਖਾਲੜਾ ਜੀ ਆ, ਇਹਨਾਂ ਦੋਨਾਂ ਨੂੰ ਨਾ ਤੁਸੀਂ ਬੁਲਾਓ। ਬੁਲਾਰੇ ਸਾਡੀ ਮਰਜ਼ੀ ਤੇ ਲੈ ਲਓ, ਤੁਹਾਨੂੰ ਹੁਣੇ ਚਾਬੀਆਂ ਦਿੰਨੇ ਆ ਹਾਲ ਦੀਆਂ, ਜਿਹੜਾ ਹਾਲ ਕਹੋਗੇ ਉਹ ਲੈ ਲਓ, ਆਪਦਾ ਸੈਮੀਨਾਰ ਕਰਾ ਲਓ। ਮਤਲਬ ਸਿੱਖ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਆ ਵੀ ਸਿੱਖਾਂ ਦੇ ਜਿਹੜੇ ਸ਼ਹੀਦੀ ਸਮਾਗਮਾਂ ਦੇ ਵਿੱਚ ਵੀ ਜਿਹੜੇ ਸਿੱਖ ਬੁਲਾਰੇ ਆ, ਹੁਣ ਉਹ RSS ਦੱਸੂਗੀ ਵੀ ਹੁਣ ਅਸੀਂ RSS BJP ਦੇ ਚੁਣੇ ਹੋਏ ਬੁਲਾਰਿਆਂ ਨੂੰ ਆਪਦੇ ਪ੍ਰੋਗਰਾਮਾਂ ਦੇ ਵਿੱਚ ਬੁਲਾਵਾਂਗੇ। ਇੱਥੇ ਯੂਨੀਵਰਸਿਟੀ ਦੇ ਵਿੱਚ ਦੇਖਣ ਦੀ ਗੱਲ ਆ, ਸਾਰੇ ਵਿਦਿਆਰਥੀ ਬੈਠੇ ਆ, ਦੂਜੇ ਤੀਜੇ ਦਿਨ ਲਾਅ ਆਡੀਟੋਰੀਅਮ ਬੁੱਕ ਹੁੰਦਾ ਗਾ। 1.5 ਮਹੀਨਾ ਹੋ ਗਿਆ ਕੌਂਸਲ ਦੇ ਵਿੱਚ ਆਇਆਂ ਨੂੰ, ਡੇਲੀ ਮੂਹਰੇ ਕੋਈ ਫਾਰਮ ਆ ਜਾਂਦਾ ਕਿ ਬਈ ਫਲਾਨਾ ਪ੍ਰੋਗਰਾਮ ਆ, ਸਾਈਨ ਕਰੋ। ਇੱਕ ਵੀ ਉਹ 'ਤੇ ਸਾਈਨ ਨਹੀਂ ਕੀਤਾ। ਡੀਨ ਸਟੂਡੈਂਟ ਵੈਲਫੇਅਰ ਦਾ ਮੈਨੂੰ ਕਹਿਣਾ ਸੀਗਾ ਵੀ ਤੈਨੂੰ ਲੱਗਦਾ ਵੀ ਤੇਰੇ ਸਾਈਨਾਂ ਬਿਨਾਂ ਅਸੀਂ ਪ੍ਰੋਗਰਾਮ ਨਹੀਂ ਕਰਾ ਸਕਦੇ, ਆਹ ਦੇਖ 3 ਪ੍ਰੋਗਰਾਮ ਕਰਾਤੇ। ਫੇਰ ਗੱਲ ਆਉਂਦੀ ਆ ਵੀ ਦਫ਼ਤਰ ਦੇ ਵਿੱਚ ਜਿਹੜੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਫੋਟੋ ਲਾਉਣ ਵਾਲੀ ਗੱਲ ਆ। ਜਦੋਂ ਫੋਟੋ ਲੱਗੀ ਆ ਉਸ ਤੋਂ ਅਗਲੇ ਦਿਨ ਮੈਨੂੰ ਫੋਨ ਆਉਂਦਾ ਕਿ ਭਾਈ ਤੁਹਾਨੂੰ ਮੀਟਿੰਗ ਦੇ ਲਈ ਬੁਲਾਇਆ। ਮੈਂ ਯੂਨੀਵਰਸਿਟੀ ਦੇ ਵਿੱਚ ਉਸ ਦਿਨ ਪ੍ਰੈਜ਼ੈਂਟ ਨਹੀਂ ਸੀਗਾ। ਅਗਲੇ ਦਿਨ ਫੇਰ ਫੋਨ ਆ ਗਿਆ ਵੀ ਇੰਨੇ ਫੋਨ ਤਾਂ ਜਦੋਂ ਕਿ ਇਹਨਾਂ ਨੂੰ ਮੰਗ ਪੱਤਰ ਦੇਈਦਾ, ਕੋਈ ਮਸਲਾ ਦੇਈਦਾ, ਉਦੋਂ ਨਹੀਂ ਫੋਨ ਕਰਦੇ, ਉਦੋਂ ਸਗੋਂ ਅਸੀਂ ਇਹਨਾਂ ਦੇ ਪਿੱਛੇ ਭੱਜਦੇ ਹੁੰਦੇ ਹਾਂ ਕਿ ਸਾਨੂੰ ਦੱਸ ਦਿਓ। 2 ਦਿਨਾਂ ਦੇ ਵਿੱਚ 4 ਫੋਨ ਖੜਕਾ ਦੇ ਕੇ ਤੁਹਾਡੇ ਨਾਲ ਮੀਟਿੰਗ ਕਰਨੀ ਆ। ਮੀਟਿੰਗ ਦੇ ਵਿੱਚ ਮੈਨੂੰ ਬੁਲਾਇਆ, ਮੈਨੂੰ ਕਹਿੰਦੇ ਕਿ ਜਿਹੜੀ ਤੁਸੀਂ ਫੋਟੋ ਲਾਈ ਆ ਭਾਈ ਖਾਲੜਾ ਜੀ ਦੀ, ਇਹ ਉਤਾਰੋ। ਮੈਂ ਕਿਹਾ ਸਰ ਵੀ ਕੀ ਗੱਲ? ਕਹਿੰਦੇ ਵੀ ਮਾਹੌਲ ਖਰਾਬ ਹੁੰਦਾ। ਮੈਂ ਕਿਹਾ ਵੀ ਜਦੋਂ ਤੁਹਾਡੇ ਦਫ਼ਤਰਾਂ ਦੇ ਵਿੱਚ ਸਵਾਮੀ ਵਿਵੇਕਾਨੰਦ ਦੀ ਫੋਟੋ ਲੱਗਦੀ ਆ, 7 ਨੰਬਰ ਹੋਸਟਲ 'ਚ ਮੈਂ ਰਹਿੰਦਾ ਗਾ, ਮੈਂ ਕਿਹਾ ਵੀ ਵੜਦਾ ਬਾਅਦ 'ਚੋਂ ਆ, ਪਹਿਲਾਂ ਵਿਵੇਕਾਨੰਦ ਜੀ ਦੀਆਂ ਫੋਟੋਆਂ ਆ ਜਾਂਦੀਆਂ ਨੇ, ਪੂਰੇ ਹੋਸਟਲ ਦੇ ਵਿੱਚ 25 ਦੀ ਫੋਟੋਆਂ ਲੱਗੀਆਂ। ਤੇ ਮੈਂ ਕਿਹਾ ਫਿਰ ਉਦੋਂ ਕੀ ਹੁੰਦਾ ਗਾ ਵੀ ਹਰੇਕ ਦੀ ਆਪਦੀ ਸੋਚ, ਆਪਦੀ ਆਈਡੀਓਲੋਜੀ, ਵੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ, ਤੁਸੀਂ ਆਪਦਾ ਕਰੋ ਅਸੀਂ ਆਪਦਾ ਕਰਾਂਗੇ। ਵੀ ਅਸੀਂ ਜਦੋਂ ਆਪਦੇ ਸ਼ਹੀਦਾਂ ਦੀਆਂ ਫੋਟੋਆਂ ਲਾਉਣੇ, ਆਪਦੇ ਸ਼ਹੀਦੀ ਸਮਾਗਮ ਮਨਾਉਣੇ ਆ, ਸਾਨੂੰ ਤੁਸੀਂ ਉਹਦੇ ਵਿੱਚ ਕਿਉਂ ਫਿਰ ਦਿੱਕਤਾਂ ਪਰੇਸ਼ਾਨੀਆਂ ਕਰਦੇ ਆ?